ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਹਾਂ। ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਜਿਹੜੀ ਉਹ ਹੋ ਰਹੀ ਆ ਵੀ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ, ਉਹ 에ਅਰਪੋਰਟ ਤੋਂ ਆਈਸ ਵਾਲਿਆਂ ਨੇ ਡਿਟੇਨ ਜਿਹੜਾ ਉਹ ਕਰ ਲਿਆ। ਹੁਣ ਉਹਦੇ ਪਿੱਛੇ ਜਿਹੜੀ ਖਬਰ ਇਹ ਆ ਰਹੀ ਆ ਵੀ ਇਹ ਭਾਰਤੀ ਮੂਲ ਦਾ ਜੋ ਦੱਸਿਆ ਜਾ ਰਿਹਾ ਵੀ ਸ਼ਾਇਦ ਹਰਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਮੁੰਡਾ। ਤੇ ਕਹਿੰਦੇ ਵੀ ਉਹਨੇ ਜਿਹੜੇ ਪੈਸੰਜਰਸ ਤੇ ਜਿਹੜਾ ਪਾਇਲਟ ਆ ਉਸ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ, ਅਨਾਪ-ਸ਼ਨਾਪ ਜਿਹੜਾ ਉਹ ਬੋਲਿਆ, ਤੇ ਉਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਕਿਹਾ ਵੀ ਹਾਂ ਭਾਈ ਇਹ ਥ੍ਰੈਟ ਆ, ਤੇ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਉਸ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ। ਸੋ ਡਿਟੇਨ ਜਿਹੜਾ ਉਹ ਕਰ ਲਿਆ ਸੀ। ਕੱਲ ਦੀ ਬਹੁਤ ਜ਼ਿਆਦਾ ਜਿਹੜੀ ਇੰਡੀਆ ਦੇ ਵਿੱਚ ਇਹ ਵੀਡੀਓ ਜਿਹੜੀ ਵਾਇਰਲ ਚੱਲ ਰਹੀ ਸੀ, ਉਸ ਦੀ ਸੱਚਾਈ ਕੁਛ ਇਸ ਤਰ੍ਹਾਂ ਦੀ ਹਰਜੋਤ ਸਿੰਘ ਜੀ ਉਹ ਸਾਹਮਣੇ ਆਈ ਆ, ਜਿੱਥੇ ਭਾਰਤੀ ਮੂਲ ਦਾ ਇੱਕ ਪੈਸੰਜਰ 에ਅਰਕ੍ਰਾਫਟ ਦੇ ਵਿੱਚ, ਪਲੇਨ ਦੇ ਵਿੱਚ, ਜਿਸ ਨੂੰ ਇਸ ਤਰੀਕੇ ਦੇ ਨਾਲ ਭਾਰਤ ਮੀਡੀਆ 'ਚ ਪੇਸ਼ ਕੀਤਾ ਗਿਆ ਵੀ ਦੇਖੋ ਜੀ ਇਸ ਦੇ ਨਾਲ ਕਿੱਦਾਂ ਕ੍ਰਿਮੀਨਲਸ ਵਾਂਗ ਬਿਹੇਵੀਅਰ ਕੀਤਾ ਜਾ ਰਿਹਾ ਆ। 에ਅਰਪੋਰਟ ਤੋਂ ਜਿਹੜਾ ਇਹਨੂੰ ਇੱਦਾਂ ਕਿਉਂ ਜਿਹੜਾ ਉਹ ਚੱਕਿਆ ਜਾ ਰਿਹਾ। ਤੇ ਹੁਣ ਅੰਦਰਲੀ ਗੱਲ ਇਹ ਪਤਾ ਲੱਗ ਰਹੀ ਆ ਵੀ ਇਹਨੇ ਪੈਸੰਜਰਸ ਤੇ ਪਾਇਲਟ ਨੂੰ ਵੀ ਜਿਹੜਾ ਥ੍ਰੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਇਸ ਨੂੰ ਥ੍ਰੈਟ ਘੋਸ਼ਿਤ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਸੋ ਹੁਣ ਹੋ ਸਕਦਾ ਹੈ ਹਰਜੋਤ ਸਿੰਘ ਜੀ, ਜੇ ਆਈਸ ਵਾਲਿਆਂ ਨੇ ਚੱਕਿਆ ਆ, ਵੀ ਇਹ ਜਿਹੜਾ ਕਿੱਸਾ ਆ ਡੈਪੂਟੇਸ਼ਨ ਵੱਲ ਨੂੰ ਵੱਧ ਸਕਦਾ ਆ। ਜੀ, ਸੋ ਬਿਲਕੁਲ ਇੱਕ ਕੁਨਾਲ ਜੈਨ ਨਾਮ ਦੇ ਬੰਦਾ ਜਿਹੜਾ ਆ, ਉਹ ਕਹਿੰਦਾ ਮੈਂ 22 ਸਾਲਾਂ ਤੋਂ ਅਮਰੀਕਾ 'ਚ ਰਹਿਣਾ, ਇੱਥੇ ਦਾ ਸਿਟੀਜ਼ਨ ਬਣਿਆ, ਤੇ ਮੈਂ ਉਸ ਟਾਈਮ 에ਅਰਪੋਰਟ ਤੇ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਵੀ ਉਸ ਨੂੰ ਅਰੈਸਟ ਕੀਤਾ ਗਿਆ। ਉਹਦੇ ਪੈਰਾਂ ਨੂੰ ਹੱਥਕੜੀਆਂ ਲਾਈਆਂ ਗਈਆਂ, ਹੱਥਾਂ ਨੂੰ ਹੱਥਕੜੀਆਂ ਲਾਈਆਂ ਗਈਆਂ। ਇੰਡੀਆ ਦੀ ਸਰਕਾਰ ਨੇ ਇਹਦਾ ਬਹੁਤ ਰੌਲਾ ਪਾਇਆ। ਹੁਣ ਇੰਡੀਆ ਦੇ ਸਾਰੇ ਨਿਊਜ਼ਪੇਪਰ ਇਹਦੇ ਨਾਲ ਭਰੇ ਹੋਏ ਆ ਵੀ ਇਹਦਾ ਧੱਕਾ ਆ। ਤੇ ਉਹ ਕਹਿੰਦੇ ਵੀ ਸ਼ਾਇਦ ਵੀਜ਼ੇ ਤੇ ਸੀ, ਸ਼ਾਇਦ ਪਤਾ ਨਹੀਂ ਸਟੂਡੈਂਟ ਵੀਜ਼ੇ ਤੇ ਸੀ, ਪਰ ਬੋਲ ਉਹ ਹਿੰਦੀ ਰਿਹਾ ਸੀ। ਇਹਦੇ ਤੋਂ ਇਹ ਲੱਗਦਾ ਸੀ ਵੀ ਉਹ ਹਰਿਆਣੇ ਦਾ ਰਹਿਣ ਵਾਲਾ, ਕਿਉਂਕਿ ਉਹਦਾ ਐਕਸੈਂਟ ਹਰਿਆਣਵੀ ਸੀ। ਤੇ ਉਹ ਕਹਿ ਰਿਹਾ ਸੀ ਮੈਂ ਪਾਗਲ ਨਹੀਂ ਹੂੰ, ਜੇ ਲੋਕ ਮੁਝੇ ਪਾਗਲ ਸਾਬਤ ਕਰਨਾ ਚਾਹਤੇ ਹੈ। ਇੱਦਾਂ ਦੀ ਗੱਲਬਾਤ ਜਿਹੜੀ ਕਰ ਰਿਹਾ ਸੀ। ਪਰ ਨਾਲ ਦੀ ਨਾਲ ਜਿਹੜੇ ਪੈਸੰਜਰ ਸੀ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ। ਜਦੋਂ ਫਿਰ ਪਾਇਲਟ ਆਇਆ ਉੱਥੇ, ਕਿਉਂਕਿ ਹਜੇ ਫਲਾਈਟ ਜਾਣੀ ਸੀ, ਤੇ ਪਾਇਲਟ ਨੇ ਕਿਹਾ ਇਹ ਤਾਂ ਬਾਅਦ ਦੇ ਵਿੱਚ ਵੀ ਫਿਰ ਜੇ ਫਲਾਈਟ 'ਚ ਲੈ ਕੇ ਗਏ ਇਹਨੂੰ ਡਰਾਮਾ ਕਰੂਗਾ, ਤੇ ਵੀ ਮੈਂ ਨਹੀਂ ਚਾਹੁੰਦਾ ਵੀ ਫਲਾਈਟ ਦੇ ਵਿੱਚ ਜਾਵੇ। ਉਹ ਤੋਂ ਬਾਅਦ ਜਿਹੜਾ ਆ ਫਿਰ ਪੁਲਿਸ ਤੇ ਆਈਸ ਵਾਲਿਆਂ ਨੇ ਉਹਨੂੰ ਜਿਹੜਾ ਅਰੈਸਟ ਕਰਕੇ ਜਿਹੜਾ ਇਹ ਪਤਾ ਚੱਲਿਆ ਵੀ ਵਾਪਸ ਵੀ ਭੇਜ ਦਿੱਤਾ ਹੈਗਾ ਆ। ਸੋ ਇੰਡੀਅਨ ਐਮਬੈਸੀ ਨੇ ਇਹ ਕਿਹਾ ਹੈ ਵੀ ਅਸੀਂ ਜਿਹੜੇ ਸਾਡੇ ਸਿਟੀਜ਼ਨ ਉਹਨਾਂ ਦੀ ਡਿਗਨਿਟੀ ਨੂੰ ਪ੍ਰੋਟੈਕਟ ਦੇਖਣਾ ਚਾਹਦੇ ਆ, ਤੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਇੱਦਾਂ ਦਾ ਜਿਹੜਾ ਬਿਹੇਵੀਅਰ ਆ ਉਹ ਮੈਂ ਇੰਡੀਅਨ ਸਟੂਡੈਂਟਸ ਦੇ ਨਾਲ ਨਾ ਕੀਤਾ ਜਾਵੇ। ਪਰ ਇੰਡੀਆ ਦੇ ਵਿੱਚ ਅਮਰੀਕਾ ਦੀ ਐਮਬੈਸੀ ਨੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਅਮਰੀਕਾ 'ਚ ਜਾਣਾ ਕਿਸੇ ਦਾ ਰਾਈਟ ਨਹੀਂ ਹੈ। ਇਹ ਸਾਡੀ ਮਰਜ਼ੀ ਆ, ਅਸੀਂ ਕਿਸੇ ਨੂੰ ਵੀਜ਼ਾ ਦਈਏ ਜਾਂ ਨਾ ਦਈਏ। ਜੇ ਕੋਈ ਖਰੂਦ ਪਾਊਗਾ ਫਿਰ ਅਸੀਂ ਜਿਹੜਾ ਆ ਉਹ ਉਸ ਨੂੰ ਵੀਜ਼ਾ ਨਹੀਂ ਦੇਵਾਂਗੇ। ਤੇ ਜੇ ਕੋਈ ਇਲੀਗਲੀ ਜਾਂ ਗਲਤ ਤਰੀਕੇ ਦੇ ਨਾਲ ਵੀਜ਼ਾ ਲਊਗਾ ਤੇ ਉਸ ਨੂੰ ਵੀ ਜਿਹੜਾ ਆ ਉਹ ਅਸੀਂ ਅਰੈਸਟ ਕਰਾਂਗੇ। ਉਹਨਾਂ ਨੇ ਵਾਰਨਿੰਗ ਕੀਤੀ। ਇਕਨੋਮਿਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਹੈਗਾ, US ਦੀ ਐਮਬੈਸੀ ਨੇ ਵਾਰਨਿੰਗ ਦਿੱਤੀ ਹੈਗੀ ਆ ਵੀ US ਹਮੇਸ਼ਾ ਹੀ ਕਹਿੰਦੇ ਵੀ ਵੈਲਕਮ ਕਰੂਗਾ ਜਿਹੜੇ ਲੈਜਿਟੀਮੇਟ ਟਰੈਵਲਰਸ ਹੈਗੇ ਆ ਆਪਣੇ ਮੁਲਕ ਦੇ ਵਿੱਚ। However, there is no right to visit the United States. ਕਿਸੇ ਦਾ ਹੱਕ ਨਹੀਂ ਹੈ ਵੀ ਮੈਂ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਆ ਸੈਰ ਕਰਨ ਜਾਵਾਂ। ਉਹ ਅਮਰੀਕਾ ਵਾਲਿਆਂ ਦੀ ਮਰਜ਼ੀ ਆ ਵੀ ਉਹ ਸੈਰ ਖਾਣ ਦੇ ਲਈ ਉਹਨਾਂ ਨੂੰ ਜਿਹੜਾ ਵੀਜ਼ਾ ਦਿੰਦੇ ਆ ਕਿ ਨਹੀਂ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ we cannot and will not tolerate illegal entry, abuse of visas or the violations of US laws. ਇਹ US ਦੀ ਐਮਬੈਸੀ ਨੇ ਇੰਡੀਆ ਦੇ ਵਿੱਚ ਜਿਹੜੀ ਸਟੇਟਮੈਂਟ ਆ ਇਹ ਜਾਰੀ ਕੀਤੀ ਆ। ਉਸ ਸਮੇਂ ਤੋਂ ਬਾਅਦ ਜਦੋਂ ਇੰਡੀਆ ਦੀ ਸਰਕਾਰ ਤੇ ਇੰਡੀਆ ਦੇ ਬਹੁਤ ਸਾਰੇ ਜਿਹੜੇ ਨਿਊਜ਼ਪੇਪਰਸ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਦੇਖੋ ਜੀ ਇਹ ਬੰਦੇ ਨਾਲ ਕਿੱਦਾਂ ਟਰੀਟ ਕੀਤਾ ਗਿਆ। ਜਦ ਕਿ ਜਦੋਂ ਪਹਿਲੀਆਂ ਫਲਾਈਟਸ ਇੱਥੋਂ ਭੇਜੀਆਂ ਗਈਆਂ ਸੀਆਂ ਤੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਉਹ ਖੁਸ਼ੀਆਂ ਮਨਾ ਰਹੇ ਸੀ ਵੀ ਦੇਖੋ ਜੀ ਇਹ ਪੰਜਾਬ ਵਾਲੇ ਹੀ ਉੱਥੇ ਜਾਂਦੇ ਆ। ਹਾਲਾਂਕਿ ਉਹਦੇ ਵਿੱਚ ਬਹੁਤ ਹੋਰ ਸਟੇਟਾਂ ਦੇ ਲੋਕ ਸੀਗੇ, ਤੇ ਇਹਨਾਂ ਨਾਲ ਇੱਦਾਂ ਹੀ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਨਿਊਯਾਰਕ 에ਅਰਪੋਰਟ ਦੇ ਉੱਤੇ ਸਾਡੇ ਸਿਟੀਜ਼ਨ ਨੂੰ ਹੈਂਡਕਫ ਕੀਤਾ ਗਿਆ, ਐਨੀਮਲ ਦੀ ਤਰ੍ਹਾਂ, ਕਹਿੰਦੇ ਕ੍ਰਿਮੀਨਲ ਦੀ ਤਰ੍ਹਾਂ ਉਹਨੂੰ ਟਰੀਟ ਕੀਤਾ ਗਿਆ। ਜੀ।